ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਲੈ ਕੇ ਹਾਜ਼ਰ ਹੋ ਗਏ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ। ਇਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਪੰਨੂ ਜੀ, ਦੱਸਦੇ ਨੇ ਸਾਨੂੰ ਜੀ ਪੰਜਾਬ ਦਾ ਹਾਲ, ਉੱਥੇ ਕੀ ਚੱਲ ਰਿਹਾ ਆ, ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕੀ ਹੁੰਦਾ ਹੈ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਨੈੱਟ 'ਤੇ, ਸੈੱਟ 'ਤੇ, ਫੋਨ 'ਤੇ ਸੁਣਨ ਲਈ ਤੁਸੀਂ ਡਾਇਲ ਕਰ ਸਕਦੇ ਆ ਜੀ 832 551 5029 8325515029। दूसरा फ़ोन नंबर 6054756868। ਪੰਜਾਬੀ ਰੇਡੀਓ USA ਨੂੰ ਤੁਸੀਂ ਜੇ ਇੰਟਰਨੈਟ ਦੇ ਜ਼ਰੀਏ ਸੁਣਨਾ ਹੈ www.punjabiradiousa.com। ਸੈੱਟ 'ਤੇ ਸੁਣ ਲਈ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਜੀ 4082725200। ਉਹ ਤੁਹਾਨੂੰ ਦੱਸਾਂਗੇ ਕਿ ਕਿੱਥੋਂ ਮਿਲਦੇ ਨੇ ਜੀ ਸੈੱਟ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ ਜੀ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA 'ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਤੇ ਜੀ ਆਪਾਂ ਅੱਜ ਦੀ ਗੱਲਬਾਤ ਕਰਾਂਗੇ ਜਿਹੜਾ ਕਾਫੀ ਜਿਹੜਾ ਭਖਿਆ ਹੋਇਆ ਆ ਇਸ ਵੇਲੇ ਬਿਕਰਮ ਮਜੀਠੀਏ ਦਾ, ਕਿ ਬਿਕਰਮ ਮਜੀਠੀਏ ਨੂੰ ਵੀ ਕਹਿੰਦੇ ਕਿ ਕੈਦ ਹੋ ਗਿਆ ਚੋਣ ਕਮਿਸ਼ਨ ਵੱਲੋਂ। ਕਿੰਨੀ ਕੁ ਉਹਨਾਂ ਨੇ ਜੀ ਖੁੱਲ੍ਹ ਦਿੱਤੀ ਹੈ ਬਲਤੇਜ ਪੰਨੂ ਜੀ, ਉਹਨੂੰ ਕਿੰਨਾ ਕੁ ਘੁੰਮ ਸਕਦਾ ਆ? ਹਾਲਾਂਕਿ ਬੜੇ ਦੇਰ ਦੇ ਨਾਲ ਇਹ ਫੈਸਲਾ ਲਿਆ ਜੀ ਚੋਣ ਕਮਿਸ਼ਨ ਨੇ, ਪਰ ਚੋਣ ਕਮਿਸ਼ਨ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਇੱਕ ਹਲਕੇ ਦੇ ਵਿੱਚ ਕੈਦ ਕਰ ਦਿੱਤਾ। ਇਹ ਉਹਨਾਂ ਨੂੰ ਆਖਿਆ ਕਿ ਜਿਹੜਾ ਉਹਨਾਂ ਦਾ ਵਿਧਾਨ ਸਭਾ ਹਲਕਾ ਹੈ ਜਿੱਥੇ ਉਹਨਾਂ ਦੀ ਵੋਟ ਹੈ ਮਜੀਠਾ ਜਿਹੜਾ, ਉੱਥੋਂ ਤੱਕ ਹੀ ਉਹ ਸੀਮਤ ਰਹਿਣਗੇ, ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਵਿੱਚ ਨਹੀਂ ਜਾ ਸਕਦੇ। ਮੈਂ ਦੱਸਵਾਂ ਕਿ ਜਿਹੜੀ ਜੇਤਲੀ ਸਾਹਿਬ ਦੇ ਜੇਤਲੀ, ਉਹਨਾਂ ਦੀ ਚੋਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਅਕਾਲੀ ਦਲ ਨੇ ਦਿੱਤੀ ਹੋਈ ਹੈ। ਤੇ ਚੋਣ ਕਮਿਸ਼ਨ ਨੇ ਅੱਜ ਰਾਤ ਤੋਂ ਜਿਹੜਾ ਜੀ ਸਾਡੇ ਮੁਤਾਬਕ ਇੱਥੇ ਕੱਲ ਰਾਤ ਤੋਂ ਉਹਨਾਂ ਨੂੰ ਇਹ ਤੁਰੰਤ ਹੁਕਮ ਲਾਗੂ ਹੋ ਗਏ ਨੇ, ਉਹਨਾਂ ਨੂੰ ਕੈਦ ਕਰਕੇ ਰੱਖਤਾ ਇੱਕ ਕਿਸਮ ਦੇ ਨਾਲ ਕਿ ਉਹ ਆਪਣੇ ਹਲਕੇ ਤੋਂ ਬਾਹਰ ਨਹੀਂ ਜਾ ਸਕਦੇ ਜੀ। ਵੀਡੀਓਗ੍ਰਾਫੀ ਦੇ ਵਾਸਤੇ ਟੀਮਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਲਾ ਦਿੱਤੀਆਂ ਨੇ ਕਿ ਉਹ ਪੂਰੀ ਦੀ ਪੂਰੀ ਉਹਨਾਂ ਦੀ ਵੀਡੀਓਗ੍ਰਾਫੀ ਕਰਨਗੀਆਂ ਔਰ ਉਹਨਾਂ ਦੀ ਹਰ ਜਿਹੜੀ ਹਰਕਤ ਹੈ ਜੀ ਉਹਦੇ ਉੱਤੇ ਨਿਗਾਹ ਰੱਖਣਗੀਆਂ। ਮੇਰਾ ਖਿਆਲ ਇੰਨਾ ਮਾਣ-ਤਾਣ ਪਹਿਲਾਂ ਤਾਂ ਪੰਜਾਬ ਦੇ ਕਿਸੇ ਲੀਡਰ ਨੂੰ ਨਹੀਂ ਮਿਲਿਆ ਜੀ। ਔਰ ਦੂਸਰਾ ਜਿਹੜਾ ਜੀ ਇੱਕ ਅਹਿਮ ਫੈਸਲਾ ਇਹ ਲਿਆ ਚੋਣ ਕਮਿਸ਼ਨ ਨੇ ਕਿ ਮਿਸਟਰ ਗਿੱਲ ਨੇ ਪਹਿਲਾਂ ਇੱਥੇ ਪਟਿਆਲੇ ਦੇ ਵਿੱਚ SSP ਹੁੰਦੇ ਸਨ, ਉਹ ਅੰਮ੍ਰਿਤਸਰ ਦੇ ਵਿੱਚ ਰੂਰਲ SSP ਸਨ ਗੁਰਪ੍ਰੀਤ ਸਿੰਘ ਗਿੱਲ, ਉਹਨਾਂ ਨੂੰ ਵੀ ਤਬਾਦਲਾ ਉਹਨਾਂ ਦਾ ਕਰਤਾ ਔਰ ਉਹ ਹੈੱਡਕੁਆਟਰ ਚੰਡੀਗੜ੍ਹ ਦੇ ਵਿੱਚ ਰਿਪੋਰਟ ਕਰਨ ਦੇ ਵਾਸਤੇ ਆਖਿਆ ਗਿਆ। ਉਹਨਾਂ ਦੇ ਖਿਲਾਫ ਕਾਫੀ ਸਾਰੀਆਂ ਰਿਪੋਰਟਾਂ ਆਈਆਂ ਸਨ ਜਿਹੜੀਆਂ ਕਿ ਕਾਂਗਰਸ ਨੇ ਕੀਤੀਆਂ ਸਨ ਜੀ। ਹਾਂ ਜੀ ਅਜੀ ਤੇ ਅਗਲੀ ਗੱਲਬਾਤ ਕਰੀਏ, ਜਿਵੇਂ ਰਾਹੁਲ ਗਾਂਧੀ ਆ, ਉਹਨੇ ਦੂਜੀ ਵਾਰ ਇਹ ਜਿਹੜਾ ਪੰਜਾਬ ਦੇ ਵਿੱਚ ਡਰੱਗ ਆ ਉਸ ਦਾ ਮਾਮਲਾ ਉਠਾਇਆ ਆ। ਇਹ ਕੀ ਕਾਰਨ ਹੈ ਕਿ ਦੂਰ ਬੈਠੇ ਲੋਕਾਂ ਨੂੰ ਤਾਂ ਦੀਦਾ ਆ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਗੜਬੜ ਹੈਗੀ ਆ, ਜਿਹੜਾ ਡਰੱਗ ਹੈਗਾ ਆ, ਤੇ ਪਰ ਪੰਜਾਬ ਦੇ ਹਾਕਮਾਂ ਨੂੰ ਇਹ ਕਿਉਂ ਨਹੀਂ ਦਿਸਦਾ? ਪਰ ਯਾਦ ਨਾ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਪਹਿਲਾਂ ਜਦੋਂ ਇੱਕ ਵਾਰੀ ਰਾਹੁਲ ਗਾਂਧੀ ਆਏ ਸਨ, ਉਹਨਾਂ ਨੇ ਕਹਿਤਾ ਸੀ 10 ਚੋਂ 7 ਜਿਹੜੇ ਉਹ ਨਸ਼ੇੜੀ ਨੇ, ਤੇ ਉਦੋਂ ਬੜਾ ਰੌਲਾ ਪਿਆ ਸੀਗਾ। ਇੰਨਾ ਜ਼ਿਆਦਾ ਧਮੱਜੜ ਮਚਾਇਆ ਸਰਕਾਰ ਨੇ ਕਿ ਇਹ ਤਾਂ ਝੂਠ ਬੋਲਦਾ ਜੀ, ਪੰਜਾਬੀਆਂ ਨੂੰ ਡਰੱਗੀ ਕਹਿ ਗਿਆ, ਪੰਜਾਬੀਆਂ ਨੂੰ ਉਹ ਕਹਿ ਗਿਆ। ਪਰ ਉਸ ਤੋਂ ਬਾਅਦ ਜਿਹੜੀਆਂ ਫਿਗਰਸ ਆਈਆਂ ਜੀ, ਉਹ ਸਭ ਨੂੰ ਪਤਾ ਕਿ ਕਿਹੋ ਜਿਹੇ ਲੂ ਕੰਡੇ ਖੜੇ ਕਰਨ ਵਾਲੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਆਉਂਦੀਆਂ ਰਹੀਆਂ ਨੇ। ਅੱਜ ਵੀ ਸਥਿਤੀ ਜਿਹੜੀ ਆ ਉਹ ਬਦਲੀ ਥੋੜੀ ਹੈ ਜੀ, ਉਸੇ ਤਰ੍ਹਾਂ ਦੀ ਸਥਿਤੀ ਹੈ। ਇੰਨਾ ਜ਼ਰੂਰ ਹੈ ਜੀ ਕਿ ਭਾਵੇਂ ਚੋਣਾਂ ਦੇ ਤਕਰੀਬਨ ਅਖੀਰਲੇ ਦਿਨਾਂ ਦੇ ਵਿੱਚ ਹੀ ਸਹੀ, ਪਰ ਜਿਹੜਾ ਨਸ਼ੇ ਵਾਲਾ ਡਰੱਗ ਵਾਲਾ ਜਿਹੜਾ ਮਾਮਲਾ ਜੀ ਉਹ ਭਖਦਾ ਪਿਆ। ਭਗਵੰਤ ਮਾਨ ਹੋਰਾਂ ਨੇ ਕਾਫੀ ਇਹ ਵਧਾਇਆ ਜੀ। ਅਰਵਿੰਦ ਕੇਜਰੀਵਾਲ ਹੋਰੀ ਜਦੋਂ ਪੰਜਾਬ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਕਾਫੀ ਇਸ ਮਸਲੇ ਨੂੰ ਦਿਖਾਇਆ। ਹੁਣ ਰਾਹੁਲ ਗਾਂਧੀ ਨੇ ਬਠਿੰਡੇ ਤੇ ਫਰੀਦਕੋਟ ਦੇ ਵਿੱਚ ਇਹ ਗੱਲ ਆਖੀ ਆ ਕਿ ਪੰਜਾਬ ਦੇ ਵਿੱਚ ਇੱਕੋ ਹੀ ਕਾਰੋਬਾਰ ਵਧਿਆ ਵੀ ਉਹ ਸੱਤਾਧਾਰੀ ਧਿਰ ਦਾ, ਤੇ ਉਹਨਾਂ ਕਿਹਾ ਕਿ ਇਹ ਕਾਰੋਬਾਰ ਜਿਹੜਾ ਨਸ਼ਿਆਂ ਦਾ ਡਰੱਗ ਦਾ ਕਾਰੋਬਾਰ ਹੈ, ਜਿਹਦੇ ਵਿੱਚ ਸੱਤਾਧਾਰੀ ਧਿਰ ਦੀ ਜਿਹੜੀ ਆ ਉਹ ਸ਼ਮੂਲੀਅਤ ਨੂੰ ਅੱਖੋਂ ਪਾਸੇ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਅਕਾਲੀ ਦਲ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਕੋਲੇ ਕੋਈ ਫਿਗਰਸ ਨਹੀਂ ਹੈਗੀਆਂ ਜਿਹੜੀਆਂ ਉਹ ਗੱਲਾਂ ਕਰਦਾ, ਉਹ ਤੱਥਾਂ ਦੇ ਆਧਾਰਿਤ ਨਹੀਂ। ਤੱਥਾਂ ਦੇ ਆਧਾਰਿਤ ਸ਼ਾਇਦ ਜਿਹੜੀ ਗੱਲ ਉਹ ਸਿਰਫ ਅਕਾਲੀ ਦਲ ਹੀ ਕਰਦਾ ਜਾਂ ਉਹਨਾਂ ਦਾ ਚੈਨਲ ਜਿਹੜਾ ਜੀ ਉਹ ਕਰਦਾ। ਜੇ ਪੰਜਾਬੀ ਟ੍ਰਿਬਿਊਨ ਨੇ ਰਿਪੋਰਟਾਂ ਲਿਖੀਆਂ ਨੇ ਤੇ ਅਕਾਲੀ ਦਲ ਨੇ ਕੱਲ ਉਹਦਾ ਵੀ ਖੰਡਨ ਕਰਤਾ ਕਿ ਤੱਥਾਂ ਦੇ ਆਧਾਰਿਤ ਨਹੀਂ ਹੈਗੀਆਂ, ਇਹ ਇੱਕ ਪਾਸੜ ਹੈ। ਹੁਣ ਜਿਹੜੇ PTC ਦੇਖਦੇ ਨੇ ਉਹ ਦੇਖ ਕੇ ਦੱਸ ਸਕਦੇ ਨੇ ਜੀ ਕੋਈ ਇੱਕ ਪਾਸੜ ਹੈ ਕਿ ਦੋ ਪਾਸੜ। ਹਾਂ ਜੀ ਬਿਲਕੁਲ, ਜਿਹੜੀਆਂ ਸਹੀ ਰਿਪੋਰਟਾਂ ਹੁੰਦੀਆਂ ਉਹ ਤਾਂ ਵੈਸੇ ਹੁਣ ਨਿਕਲਣੀਆਂ ਬਾਹਰ ਹੋ ਗਈਆਂ ਆ। ਤੇ ਅੱਗੇ ਗੱਲ ਫਿਰ ਆਪਾਂ ਕਰਦੇ ਜੀ ਬਿਕਰਮ ਮਜੀਠੀਏ ਦੀ। ਜਿਸ ਤਰ੍ਹਾਂ ਉਹਨੇ ਮਾਫੀਨਾਮਾ ਲਿਖ ਕੇ ਦਿੱਤਾ ਤੇ ਉਸ ਤੋਂ ਬਾਅਦ ਜਾਂ ਕਿਸੇ ਨੇ ਫੇਕ ਚਿੱਠੀ ਪਾ ਦਿੱਤੀ ਕਿ ਇਸ ਦਾ ਜਿਹੜਾ ਇਹਦਾ ਨਹੀਂ ਮਨਜ਼ੂਰ ਕੀਤਾ ਗਿਆ, ਉਸ ਤੋਂ ਬਾਅਦ ਫਿਰ ਕੁੱਦ ਕੇ ਕਈ ਜਥੇਦਾਰ ਅੱਗੇ ਆਏ ਆ
ਕਿ ਅਸੀਂ ਚਿੱਠੀ ਨਹੀਂ ਲਿਖੀ, ਤੇ ਹੁਣ ਬੜੀ ਦੇਰ ਕਰ ਦਿੱਤੀ ਹੈ ਨੀ ਜੀ। 1 ਮਈ ਨੂੰ ਇਸ ਨੂੰ ਸੱਦਿਆ ਗਿਆ ਆ। ਦੇਰੀ ਦਾ ਕੀ ਕਾਰਨ ਹੋ ਸਕਦਾ ਹੈ? ਦੇਰੀ ਦਾ ਕਾਰਨ ਪਤਾ ਹੀ ਨਹੀਂ, ਕਿਉਂਕਿ ਇਹ ਤਾਂ ਅੰਦਰ ਖਾਤੇ ਨਾ ਜੀ ਸਾਰਾ ਕੱਢਿਆ ਗਿਆ, ਹੱਲ ਕੇ ਕਿਵੇਂ ਨਿਕਲ ਸਕਦਾ। ਪਹਿਲਾਂ ਉਹਨਾਂ ਤੋਂ ਬਿਆਨ ਦਵਾਇਆ ਗਿਆ ਬਿਕਰਮ ਸਿੰਘ ਮਜੀਠੀਆ ਹੋਰਾਂ ਤੋਂ। ਜਦੋਂ ਬਿਆਨ ਦੇ ਨਾਲ ਗੱਲ ਨਹੀਂ ਬਣੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਭੇਜਿਆ ਗਿਆ ਕਿ ਜਾ ਕੇ ਉੱਥੇ ਜਥੇਦਾਰ ਸਾਹਿਬ ਨੂੰ ਜਿਹੜੀ ਚਿੱਠੀ ਆ ਉਹ ਆਪਣੇ ਹੱਥੀਂ ਫੜਾਇਆ। ਉਹ ਦੇਣ ਦੀ ਜਦੋਂ ਹਜ਼ੂਰ ਸਾਹਿਬ ਵਾਲਾ ਮਾਮਲਾ ਆ ਗਿਆ, ਫਿਰ ਹਜ਼ੂਰ ਸਾਹਿਬ ਵਾਲਿਆਂ ਨੂੰ ਵੀ ਜਿਹੜਾ ਜੀ ਉਹ ਮਨਾਉਣਾ ਪਿਆ ਕਿ ਉਹ ਤਾਂ ਜੀ ਉੱਤੇ ਦੇਤੀ ਹੋਈ ਆ ਚਿੱਠੀ। ਕੱਲ ਵੀ ਇਸ਼ਾਰਾ ਕੀਤਾ ਸੀਗਾ ਕਿ ਸਭ ਨੂੰ ਪਤਾ ਹੈ ਕਿ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੱਦਾਂਗੇ 5 ਸਿੰਘ ਸਾਹਿਬਾਨ ਦੀ, ਕਿ ਇਹ ਵੋਟਾਂ ਤੋਂ ਬਾਅਦ ਹੀ ਸੱਦੀ ਜਾਊਗੀ। ਉਹ ਜੀ ਆਪਾਂ ਗੱਲ ਕਰ ਰਹੇ ਬਿਕਰਮ ਮਜੀਠੀਆ ਦੀ ਜੀ, ਮੈਂ ਕਹਿ ਰਿਹਾ ਸੀਗਾ ਕਿ ਜਿਹੜੀ ਪਤਾ ਸੀਗਾ ਤਕਰੀਬਨ ਕਿ ਇਲੈਕਸ਼ਨ ਤੋਂ ਬਾਅਦ ਹੀ ਹੋਊਗਾ। ਜੇ ਕੋਈ ਫਿਲਮ ਦਾ ਨਾਮ ਸਿੰਘ ਸਾਹਿਬ ਦੀ ਗ੍ਰੇਟ ਰੱਖ ਲਵੇ, ਉਹਦੇ ਵਾਸਤੇ ਤੁਰੰਤ ਮੀਟਿੰਗ ਹੋ ਜਾਂਦੀ ਆ। ਜੇ ਕਿਸੇ ਨੇ ਨਾਮ ਜਿਹੜਾ ਕਿਸੇ ਟੀਵੀ ਸੀਰੀਅਲ ਦਾ ਗੁਰਬਾਣੀ ਰੱਖ ਲਿਆ, ਉਹਦੇ ਵਾਸਤੇ ਤੁਰੰਤ ਮੀਟਿੰਗ ਜਿਹੜੀ ਆ ਜੀ ਉਹ ਸੱਦ ਲਈ ਜਾਂਦੀ ਆ। ਫਿਲਮਾਂ ਤੇ ਡਰਾਮਿਆਂ ਦੇ ਵਾਸਤੇ ਤਾਂ ਜਥੇਦਾਰ ਸਾਹਿਬ ਜਿਹੜੇ ਨੇ ਉਹ ਨਾਲ ਦੀ ਨਾਲ ਮੀਟਿੰਗ ਰੱਖ ਲੈਂਦੇ ਨੇ। ਇਸ ਇੱਕ ਅਹਿਮ ਮਸਲੇ ਦੇ ਉੱਤੇ ਸਿੰਘ ਸਾਹਿਬ ਦੀ ਜਿਹੜੀ ਮੀਟਿੰਗ ਹੈ ਉਹ ਡਿਲੇ ਹੋਣ ਦਾ ਸਭ ਨੂੰ ਕਾਰਨ ਪਤਾ, ਔਰ 1 ਮਈ ਨੂੰ ਸੱਦਿਆ ਗਿਆ ਤਾਂ ਕਿ ਵੋਟਾਂ ਜਿਹੜੀਆਂ ਨੇ ਉਦੋਂ ਪੈ ਜਾਣ। ਔਰ ਦੂਜੇ ਪਾਸੇ ਇੱਕ PIL ਜਿਹੜੀ ਹੈ ਜੀ ਉਹ ਐਕਸੈਪਟ ਹੋ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਖਿਲਾਫ, ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਨੇ ਬਾਰੀ ਜਿਹੜੀ ਸੀਗੀ ਇਹਨੂੰ ਤੋੜਿਆ ਮਰੋੜਿਆ ਕਿਉਂ। ਇਹਦੇ ਸੰਬੰਧੀ ਨੋਟਿਸ ਵੀ ਬਕਾਇਦਾ ਤੌਰ ਦੇ ਉੱਤੇ ਜਾਰੀ ਹੋ ਗਿਆ। ਅਕਾਲ ਤਖਤ ਸਾਹਿਬ ਦੇ ਨਾਲ ਜਿਹੜੀਆਂ ਦੁਨਿਆਵੀ ਕੋਰਟ ਜਿਹਨੂੰ ਕਿਹਾ ਜਾਂਦਾ, ਦੁਨਿਆਵੀ ਅਦਾਲਤ ਕਿਹਾ ਜਾਂਦਾ ਜੀ, ਉਹ ਜ਼ਿਆਦਾ ਤੇਜ਼ ਆ ਜੀ। ਚੋਣ ਕਮਿਸ਼ਨ ਜਿਹੜਾ ਜੀ ਉਹ ਜ਼ਿਆਦਾ ਤੇਜ਼ ਆ। ਇਹ ਤੇ ਤਾਰੀਫ ਜਿਹੜੀ ਆ ਜੀ ਉਹ ਚੋਣ ਕਮਿਸ਼ਨ ਦੀ ਕਰਨੀ ਬਣਦੀ ਆ, ਜਿਵੇਂ ਕਿ ਸ਼ਿਕੰਜਾ ਕੱਸਿਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ, ਜਿਹਨਾਂ ਦਾ ਆਪਾਂ ਪਹਿਲੀ ਖਬਰ ਦੇ ਵਿੱਚ ਜਿਹੜਾ ਦੱਸਿਆ ਸੀਗਾ। ਜੀ ਤੇ ਅਗਲੀ ਖਬਰ ਆਪਾਂ ਚੱਲਦੇ ਹਾਂ ਜੀ। ਜਿਵੇਂ ਮੋਦੀ ਤੇ ਮਮਤਾ ਦੀ ਅੱਜ ਕੱਲ੍ਹ ਬੜੀ ਖੜਕਦੀ ਪਈ ਆ, ਇਹ ਕਿਹੜੀ ਗੱਲੋਂ ਇੱਕ ਦੂਸਰੇ ਨਾਲ ਇੰਨੇ ਨਾਰਾਜ਼ ਹੋ ਗਏ? ਪਹਿਲੀ ਜਿਹੜੀ ਪੱਛਮੀ ਬੰਗਾਲ ਦੀ ਫੇਰੀ ਸੀ ਕੋਲਕਾਤਾ ਦੀ, ਉਹਦੇ ਵਿੱਚ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਦੀ ਰਜਵੀਂ ਤਾਰੀਫ ਕੀਤੀ ਸੀਗੀ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਜਿਹੜਾ ਦੀ ਜੇ ਲੋੜ ਪਈ ਸੀਟਾਂ ਦੀ ਤਾਂ ਮਮਤਾ ਬੈਨਰਜੀ ਉਹਦੀ ਮਦਦ ਜਿਹੜੀ ਆ ਉਹ ਕਰ ਸਕਦੀ ਆ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ। ਮਮਤਾ ਦਾ ਤੁਹਾਨੂੰ ਪਤਾ ਜੀ ਉਹ ਜਿੱਦੀ ਟਾਈਪ ਦੀ ਔਰਤ ਆ, ਔਰ ਉਹ ਆਪਣੀ ਜਿੱਦ ਹੀ ਜਿਹੜੀ ਆ ਉਹ ਪਗਾਉਂਦੀ ਆ। ਚਾਹੇ ਉਹ ਕਾਂਗਰਸ ਦੇ ਨਾਲ ਉਹਦੀ ਸਾਂਝ ਭਿਆਲੀ ਹੋਵੇ, ਚਾਹੇ ਕਾਂਗਰਸ ਨੂੰ ਛੱਡਣ ਵਾਲਾ ਜਿਹੜਾ ਹੋਵੇ ਜੀ ਪ੍ਰੋਗਰਾਮ, ਉਹਨੇ ਕੋਈ ਹਾਮੀ ਨਹੀਂ ਭਰੀ। ਤੇ ਇਸ ਵਾਰੀ ਨਰਿੰਦਰ ਮੋਦੀ ਹੋਰਾਂ ਨੇ ਮਮਤਾ ਬੈਨਰਜੀ ਦੇ ਉੱਤੇ ਤਵਾ ਲਾਤਾ। ਇਹ ਕਹਿ ਕਿ ਮਮਤਾ ਤੇਰੀ ਮਮਤਾ ਕਿੱਥੇ ਗਈ, ਤੂੰ ਤਾਂ ਲੋਕ ਲੁੱਟ ਕੇ ਖਾ ਲਏ। ਇੱਥੇ ਪੱਛਮੀ ਬੰਗਾਲ ਦਾ ਕੁਝ ਵੀ ਸੁਧਾਰਿਆ ਨਹੀਂ। ਉਧਰ ਮਮਤਾ ਬੈਨਰਜੀ ਤੇ ਉਹਦੀ ਪਾਰਟੀ ਨੇ ਮੋੜਵਾ ਹੱਲਾ ਜਿਹੜਾ ਜੀ ਉਹ ਨਰਿੰਦਰ ਮੋਦੀ ਦੇ ਉੱਤੇ ਬੋਲ ਦਿੱਤਾ। ਇਹ ਆਖਿਆ ਕਿ ਇੱਕ ਜਲਾਦ ਜਿਹੜਾ ਗੁਜਰਾਤ ਦੇ ਵਿੱਚ ਨੌਨ ਜਲਾਦ ਹੈ, ਉਹ ਇਸ ਵੇਲੇ ਪੱਛਮੀ ਬੰਗਾਲ ਦੇ ਦੌਰੇ ਦੇ ਉੱਤੇ ਆਇਆ ਹੈ। ਇਸ ਤੋਂ ਬਾਅਦ ਜਿਹੜਾ ਜੀ ਇਹ ਬਿਆਨਬਾਜ਼ੀ ਭਖ ਪਈ ਮਮਤਾ ਬੈਨਰਜੀ ਦਾ, ਇਹ ਵੀ ਬਿਆਨ ਆ ਗਿਆ ਕਿ ਨਰਿੰਦਰ ਮੋਦੀ ਨੂੰ ਰੋਕਣ ਦੇ ਵਾਸਤੇ ਪੂਰੇ ਮੁਲਕ ਦੀਆਂ ਸਿਆਸੀ ਪਾਰਟੀਆਂ ਨੂੰ ਇਕੱਠਾ ਹੋਣਾ ਪਿਆ ਤਾਂ ਉਹ ਇਕੱਠੀਆਂ ਹੋ ਜਾਣਗੀਆਂ। ਜਿੱਥੋਂ ਕਿ ਇਹ ਵੀ ਜਿਹੜਾ ਜੀ ਇਸ਼ਾਰਾ ਗਿਆ ਕਿ ਜਿਹੜੀ ਮਮਤਾ ਬੈਨਰਜੀ ਆ ਉਹ ਕਾਂਗਰਸ ਜਾਂ ਜਿਹੜੀ UPA ਜਾਂ ਜਿਹੜਾ ਤੀਜਾ ਮੋਰਚਾ ਉਹਦੇ ਵੱਲ ਨੂੰ ਝੁਕੂਗੀ। ਸਿੱਧੀ ਨਰਿੰਦਰ ਮੋਦੀ ਤੇ ਮਮਤਾ ਦੇ ਵਿਚਾਲੇ ਜਿਹੜਾ ਇਹ ਸ਼ੁਰੂ ਹੋਇਆ ਟਕਰਾਓ, ਜਿਹਦੇ ਵਿੱਚ ਉਹਨੇ ਆਖਿਆ ਉਹਨੂੰ ਤੇ ਉਹਨੇ ਇਹ ਕਿਹਾ ਜੀ ਕਿ ਉਹਦੀ ਮਮਤਾ ਜਿਹੜੀ ਆ ਮੁੱਕ ਗਈ ਹੋਈ ਜਦੋਂ ਦੀ ਉਹਨੂੰ ਗੱਦੀ ਮਿਲ ਗਈ ਆ। ਦੇਖਦੇ ਜੀ ਇਹ ਅੱਗੇ ਵੱਧਾ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਛੱਪਿਆ ਜਾਂਦਾ। ਜੀ ਤੇ ਅੱਗੇ ਗੱਲ ਆਪਾਂ ਕਰਦੇ ਹਾਂ ਜੀ ਟਰਾਂਸਪੋਰਟ ਦੀ। ਜਿੰਨੀ ਵੀ ਟਰਾਂਸਪੋਰਟ ਆ ਤੇ ਉਹ ਇਸ ਵੇਲੇ ਉਹ ਜਿਹੜੀ ਸਭ ਤੋਂ ਵੱਧ ਕਿਹਦੇ ਕੋਲ ਆ ਪੰਜਾਬ ਦੇ ਵਿੱਚ? ਜਿਹੜੇ ਪਰਮਿਟਸ ਨੇ ਜੀ ਉਹ ਤਾਂ ਤਕਰੀਬਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੈ ਲਏ ਗਏ ਨੇ, ਹੜੱਪ ਕਰ ਲਏ ਗਏ, ਖੋਹ ਲਏ ਗਏ ਨੇ। ਜੋ ਮਰਜ਼ੀ ਤੁਸੀਂ ਕਹਿ ਦਿਓ ਜੀ, ਇਹਨੂੰ ਕੋਈ ਨਾਮ ਜਿਹੜਾ ਉਹ ਦੇ ਦਿਓ। ਜਿਹੜੀ ਕੰਟੀਨਿਊਸ ਇੱਕ ਰਿਪੋਰਟਿੰਗ ਹੋ ਰਹੀ ਆ ਨਾ ਜੀ, ਉਹ ਦੱਸਦੀ ਆ ਕਿ ਅਥਾਹ ਵਾਧਾ ਜਿਹੜਾ ਜੀ ਇਹਦੇ ਵਿੱਚ ਬਾਦਲਾਂ ਦੀਆਂ ਬੱਸ ਕੰਪਨੀਆਂ ਦੇ ਵਿੱਚ ਜਿਹੜਾ ਵੀ ਹੋਇਆ। ਇੱਕ ਜਾਂ ਦੂਜੇ ਤਰੀਕੇ ਦੇ ਨਾਲ ਇਹ ਜਿਹੜੇ ਪਰਮਿਟ ਨੇ ਉਹ ਖੋਹ ਲਏ ਗਏ ਨੇ, ਲੈ ਲਏ ਗਏ ਨੇ, ਖਰੀਦ ਲਏ ਗਏ ਨੇ, ਕੁਛ ਵੀ ਤੁਸੀਂ ਕਹਿ ਲਓ। ਔਰ ਇਹ ਵੀ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਜਿਹੜੇ ਨਹੀਂ ਦਿੰਦੇ ਫਿਰ ਉਹਨਾਂ ਨੂੰ ਢਾਹ ਲਿਆ ਗਿਆ। ਉਹਨਾਂ ਤੋਂ ਫਿਰ ਕਿਵੇਂ ਕਢਾਉਣੇ ਨੇ ਪਰਮਿਟ, ਇਹ ਵੀ ਉਹਨਾਂ ਨੂੰ ਪਤਾ। ਜਿਹੜੀ ਚੰਡੀਗੜ੍ਹ ਦੇ ਵਿੱਚ ਬੱਸਾਂ ਦੀ ਐਂਟਰੀ ਹੈ ਉਹ ਬੜੇ ਇੱਕ ਧੋਖੇ ਭਰੇ ਢੰਗ ਦੇ ਨਾਲ ਰਾਜਪਾਲ ਰੋਡਰਿਕਸ ਤੋਂ ਜਿਹੜਾ ਸੀ ਉਹ ਕਰਵਾ ਲਿਆ ਗਿਆ। ਔਰ ਸਿਰਫ ਬਾਦਲਾਂ ਦੀਆਂ ਬੱਸਾਂ ਹੀ ਨੇ ਜਿਹੜੀਆਂ ਕਿ ਚੰਡੀਗੜ੍ਹ ਦੇ ਵਿੱਚ ਐਂਟਰ ਕਰਦੀਆਂ ਨੇ। ਕੋਈ ਹੋਰ ਪ੍ਰਾਈਵੇਟ ਬੱਸ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰ ਸਕਦੀ। ਇਸ ਵੇਲੇ ਕਿੰਨੀਆਂ ਕੁ ਕੰਪਨੀਆਂ ਨੇ ਬਾਦਲਾਂ ਦੀਆਂ, ਸ਼ਾਇਦ ਸੁਣਨ ਵਾਲਿਆਂ ਨੂੰ ਹੈਰਾਨਗੀ ਹੋਵੇ। ਹਰਗੋਬਿੰਦ ਟਰੈਵਲਸ ਹੈ ਜੀ, ਔਰ ਇਹਦੇ ਨਾਲ ਇਹਦੇ ਵਿੱਚ ਜਿਹੜੇ ਸ਼ੇਅਰ ਹੋਲਡਰ ਨੇ ਜੀ ਉਹ ਬਾਦਲ ਹੀ ਮੈਕਸਿਮਮ ਨੇ। ਸ਼ਾਨੇ ਪੰਜਾਬ ਟਰਾਂਸਪੋਰਟ ਕੰਪਨੀ ਹੈ, ਔਰਬਿਟ ਐਵੀਏਸ਼ਨ ਹੈ ਜੀ, ਤਾਜ ਟਰੈਵਲ ਹੈ, ਡੱਬਵਾਲੀ ਟਰਾਂਸਪੋਰਟ,
ਇੰਡੋ ਕੈਨੇਡੀਅਨ ਜਿਹੜੀ ਆ ਜੀ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਲੈ ਲਈ ਗਈ ਹੈ ਜੀ। ਔਰ ਬੇਅੰਤ ਵਾਧਾ ਜਿਹੜਾ ਜੀ ਇਹਦੇ ਵਿੱਚ ਹੋਇਆ ਇਹਨਾਂ ਕੰਪਨੀਆਂ ਦੇ। ਇਹ ਵੀ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਇੱਕ ਕੇਸ ਜਿਹੜਾ ਦਰਜ ਹੋਇਆ, ਕੇਸ ਇਹ ਦਰਜ ਹੋਇਆ ਕਿ ਬਾਦਲਾਂ ਦੀ ਜਿਹੜੀ ਔਰਬਿਟ ਕੰਪਨੀ ਹੈ ਜੀ, ਉਹਨੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਜਿਹੜੀ ਸੀ ਰੋਕ ਕੇ ਉਹਦੇ ਵਿੱਚੋਂ ਸਵਾਰੀਆਂ ਅਗਵਾ ਕਰਕੇ ਆਪਣੀ ਦੇ ਵਿੱਚ ਚੜਾ ਲਈਆਂ। ਇੱਥੇ ਜਿਹੜੀ ਇਹਦੀ FIR ਦਰਜ ਹੋਈ ਤੇ ਉਹਦੇ ਵਾਸਤੇ ਫਿਰ ਤੁਰੰਤ ਸਮਝੌਤਾ ਜਿਹੜਾ ਸੀਗਾ ਨਾ ਜੀ ਉਹ ਕਰਨਾ ਪਿਆ ਬਾਦਲਾਂ ਨੂੰ। ਜਿਹੜੀ ਇਹ ਰਿਪੋਰਟਿੰਗ ਹੋ ਰਹੀ ਹੈ ਜਿਹਦੇ ਬਾਰੇ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਸੀਗਾ ਕਿ ਅਕਾਲੀ ਦਲ ਦੇ ਤਰਫੋਂ ਇੱਕ ਸਟੇਟਮੈਂਟ ਆਈ ਹੈ। ਇਸ ਸਟੇਟਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਅਖਬਾਰ ਤਾਂ ਇੱਕ ਪਾਸੜ ਰਿਪੋਰਟਾਂ ਜਿਹੜੀਆਂ ਜੀ ਉਹ ਲਿਖੀ ਜਾ ਰਿਹਾ ਤੇ ਇਹਨਾਂ ਰਿਪੋਰਟਾਂ ਦੇ ਵਿੱਚ ਕੁਝ ਵੀ ਸੱਚਾਈ ਜਿਹੜੀ ਹੈ ਉਹ ਨਹੀਂ ਹੈ। ਸੱਚਾਈ ਇਸ ਲਈ ਨਹੀਂ ਹੈ ਜੀ ਕਿਉਂਕਿ ਬਾਦਲਾਂ ਦੇ ਖਿਲਾਫ ਜਾਂਦੀ ਹੈ। ਮੈਂ ਤੁਹਾਨੂੰ ਦੱਸਦਾ ਕਿ ਕੰਵਰ ਸੰਧੂ ਹੋਰੀ ਜਿਹੜੇ ਟ੍ਰਿਬਿਊਨ ਗਰੁੱਪ ਦੇ ਨਾਲ ਨੇ, ਉਹਨਾਂ ਦਾ ਚੈਨਲ ਜਿਹੜਾ ਜਿਹਦੇ ਵਿੱਚ ਉਹ ਮੇਨ ਭੂਮਿਕਾ ਨਿਭਾਉਂਦੇ ਸਨ ਡੇ ਐਂਡ ਨਾਈਟ, ਉਹਦਾ ਕੀ ਅਸਰ ਕੀਤਾ ਇਸ ਸਰਕਾਰ ਨੇ ਉਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ। ਏਦਾਂ ਹੀ ਆ ਜੀ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਅੱਜ ਬਿਲਕੁਲ ਨਾਲੇ ਸੱਚਾਈ ਆ ਜਿਹੜੀ ਉਹ ਤਾਂ ਇੱਕ ਦਿਨ ਬਾਹਰ ਆ ਕੇ ਰਹਿੰਦੀ ਆ। ਤੇ ਫਿਰ ਨਾਲ ਲੱਗਦੀ ਇਹਨਾਂ ਦੀ ਬਠਿੰਡੇ ਵਾਲੀ ਗੱਲ ਵੀ ਕਰ ਲਈਏ ਕਿ ਬਠਿੰਡੇ ਜ਼ਿਲ੍ਹੇ ਬਠਿੰਡਾ ਜਿਹੜਾ ਹਲਕਾ ਆ ਉਸ ਤੇ ਇਹਨਾਂ ਦਾ ਪੂਰਾ ਕਬਜ਼ਾ ਆ। ਉੱਥੇ ਵੀ ਸੁਣਿਆ ਸੀਗਾ ਜਿਹੜੇ ਫੁੱਫੜ ਆ ਉਹਨਾਂ ਦੀ ਬੜੀ ਆਓ ਭਗਤ ਕੀਤੀ ਜਾਂਦੀ ਹੈ ਤੇ ਬਠਿੰਡਾ ਦੇ ਵਿੱਚ ਫੁੱਫੜ ਵਾਲੇ ਦੁਆਲੇ ਬੜੇ ਸੱਦੇ ਜਾਂਦੇ ਆ। ਕੀ ਕਾਰਨ ਹੈ ਇਸ ਦਾ? ਫੁੱਫੜਾਂ ਦਾ ਰੋਲ ਤਾਂ ਸਿਆਣੇ ਕਹਿੰਦੇ ਜਿਹੜਾ ਜਦੋਂ ਫੁੱਫੜ ਮੋਮਬੱਤੀ ਦੇ ਸਾਹਮਣੇ ਕਹੀਏ ਤੇ ਮੋਮਬੱਤੀ ਬੁੱਝ ਜਾਂਦੀ ਹੈ। ਏਦਾਂ ਦਾ ਰਿਸ਼ਤਾ ਜੀ। ਜਿਹੜਾ ਬੱਚਾ ਆ ਜਿਹੜੇ ਸਾਰੇ ਲਫ਼ਜ਼ ਸਿੱਖ ਲੈਂਦਾ, ਫੁੱਫੜ ਕਹਿਣਾ ਬਾਅਦ ਚ ਸਿੱਖਦਾ, ਪਰ ਫੁੱਫੜ ਦੀ ਅਹਿਮੀਅਤ ਬੜੀ ਆ। ਅਕਸਰ ਵਿਆਹ ਦੇ ਮੌਕੇ ਦੇ ਉੱਤੇ ਫੁੱਫੜ ਰੁੱਸਦੇ ਸਾਰਿਆਂ ਨੇ ਦੇਖੇ ਹੋਣੇ ਆ। ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿ ਲਓ ਫੁੱਫੜਾਂ ਦੀ ਅਹਿਮੀਅਤ ਬੜੀ ਆ। ਹੁਣ ਲੱਭ ਕੇ ਫੁੱਫੜ ਜਿਹੜੇ ਨੇ ਉਹ ਲੱਭੇ ਜਾ ਰਹੇ ਨੇ ਇਸ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ, ਕਿਉਂਕਿ ਉਹ ਜਦੋਂ ਫੁੱਫੜ ਆਉਂਦੇ ਨੇ ਉਹ ਜਵਾਈ ਹੁੰਦੇ ਨੇ ਘਰ ਦੇ, ਫਿਰ ਉਹਨਾਂ ਦੇ ਉੱਤੇ ਦਬਾਅ ਜਿਹੜਾ ਪਾਇਆ ਜਾ ਰਿਹਾ ਕਿ ਭਾਈ ਜਿਹੜੀਆਂ ਵੋਟਾਂ ਨੇ ਤੱਕੜੀ ਨੂੰ ਪਾਉਣੀਆਂ ਪੈ ਰਹੀਆਂ ਨੇ, ਨਹੀਂ ਪਾਈਆਂ ਤਾਂ ਫਿਰ ਫੁੱਫੜ ਰੁੱਸਦਾ। ਤੇ ਪੰਜਾਬ ਦਾ ਕਲਚਰ ਕੁਝ ਇਸ ਤਰ੍ਹਾਂ ਦਾ ਹੈ ਕਿ ਫੁੱਫੜ ਦੀ ਰਸਵਾਈ, ਜਵਾਈ ਭਾਈ ਦੀ ਜਿਹੜੀ ਰਸਵਾਈ ਆ ਉਹ ਬੜੀ ਅਹਿਮ ਮੰਨੀ ਜਾਂਦੀ ਆ ਔਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨਾ ਕੇ ਰੱਖਿਆ ਜਾਂਦਾ, ਚਾਹੇ ਉਹ ਵਿਆਹ ਹੋਵੇ ਤੇ ਚਾਹੇ ਵੋਟਾਂ ਹੋਣ। ਤੇ ਹੁਣ ਜਿਹੜੀ ਫੁੱਫੜਾਂ ਦੀ ਬੱਲੇ ਬੱਲੇ ਬਠਿੰਡਾ ਲੋਕ ਸਭਾ ਹਲਕੇ 'ਚ ਹੋ ਰਹੀ ਹੈ ਜੀ। ਜੀ ਬਿਲਕੁਲ, ਫੁੱਫੜਾਂ ਦੀ ਜਿਹੜੀ ਆਓ ਭਗਤ ਆ ਜਿਹੜੀ ਹੋ ਰਹੀ ਆ ਬੱਲੇ ਬੱਲੇ ਹੋ ਰਹੀ ਹੈ। ਕੀ ਇਹ ਤਾਂ ਏਦਾਂ ਨਹੀਂ ਲੱਗਦਾ ਕਿ ਇਹਨਾਂ ਨੂੰ ਬਠਿੰਡੇ ਦੇ ਵਿੱਚ ਕੋਈ ਖਤਰਾ ਮਹਿਸੂਸ ਹੋ ਰਿਹਾ ਆ? ਬੜਾ ਵੱਡਾ ਜੀ, ਬਹੁਤ ਵੱਡਾ, ਛੋਟਾ ਮੋਟਾ ਨਹੀਂ, ਬਲਕਿ ਉੱਥੇ ਉਲਟ ਫੇਰ ਜਿਹੜੀ ਆ ਉਹ ਤਕੜੀ ਹੋ ਸਕਦੀ ਆ। ਬਠਿੰਡੇ ਦੇ ਵਿੱਚ ਬਾਦਲਾਂ ਨੂੰ ਜੋ ਇੱਥੇ ਕਾਬਿਲ ਹੋਏ ਨੇ, ਪਹਿਲੀ ਵਾਰੀ ਉਹਨਾਂ ਨੂੰ ਜਿਹੜਾ ਹੈ ਜੀ ਏਡਾ ਵੱਡੇ ਰੋਸ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਕਾਲੀਆਂ ਝੰਡੀਆਂ ਜਿਹੜੀਆਂ ਨੇ ਥਾਂ ਥਾਂ ਦੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜੀਆਂ ਦਿਖਾਈਆਂ ਗਈਆਂ ਨੇ, ਲੋਕਾਂ ਨੇ ਟਰਾਲੀਆਂ ਗੱਡੇ ਲਾ ਕੇ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਉਹ ਬੰਦ ਕੀਤੀਆਂ ਕਿ ਇੱਥੇ ਨਹੀਂ ਆ ਸਕਦੇ। ਸਪੀਕਰਾਂ ਤੋਂ ਕਹਾਇਆ ਗਿਆ ਕਿ ਬਾਹਰਲੇ ਬੰਦੇ ਦੀ ਐਂਟਰੀ ਬੰਦ ਹੈ, ਜੇ ਕੋਈ ਆਇਆ ਤੇ ਫਿਰ ਉਹਨੂੰ ਬਾਹਰ ਨਹੀਂ ਜਾਣ ਦੇਵਾਂਗੇ। ਇੱਥੋਂ ਤੱਕ ਜਿਹੜੀਆਂ ਧਮਕੀਆਂ ਨੇ ਉਹ ਲੋਕਾਂ ਨੇ ਦਿੱਤੀਆਂ ਨੇ। ਖਬਰਾਂ ਦੇ ਰੂਪ ਦੇ ਵਿੱਚ ਬਹੁਤੀਆਂ ਬਾਹਰ ਨਹੀਂ ਆਈਆਂ, ਖਾਸ ਤੌਰ ਦੇ ਉੱਤੇ ਇੱਥੋਂ ਦੇ ਮੀਡੀਆ ਦੇ ਵਿੱਚ ਤਾਂ ਬਾਹਰ ਆਉਣ ਹੀ ਨਹੀਂ ਦਿੱਤੀਆਂ ਇਹੋ ਜਿਹੀਆਂ ਖਬਰਾਂ, ਪਰ ਵਿਰੋਧ ਬੜੇ ਵੱਡੇ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇੱਥੇ ਬਠਿੰਡਾ ਲੋਕ ਸਭਾ ਹਲਕੇ ਤੋਂ। ਪਰ ਇੰਨਾ ਹੈ ਜੀ ਕਿ ਦੇਖਦੇ ਆ, ਇਹ ਕਿਹਾ ਜਾ ਰਿਹਾ ਕਿ ਪੈਸਾ ਅਥਾਹ ਜਿਹੜਾ ਸੁੱਟ ਦਿੱਤਾ ਜਾ ਰਿਹਾ, ਪਰ ਲੜਾਈ ਏਡੀ ਸੌਖੀ ਨਹੀਂ ਜਿੰਨੀ ਸੌਖੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਉਦੋਂ ਸਮੇਂ ਚੋਣਾਂ ਐਲਾਨ ਹੋਈਆਂ ਸਨ। ਕਾਂਟੇ ਦੀ ਟੱਕਰ ਕਹੀ ਜਾ ਸਕਦੀ ਹੈ ਜੀ। ਅਜੀ ਜਿਵੇਂ ਤੁਸੀਂ ਹੁਣ ਸ਼ਰਾਬ ਦੀ ਗੱਲ ਕੀਤੀ ਆ, ਸ਼ਰਾਬ ਭੁੱਕੀ ਸਮੈਕ ਆ, ਇਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਵੀ ਆ ਚੁੱਕੀਆਂ ਆ। ਬਹੁਤ ਸਾਰੀਆਂ ਖਬਰਾਂ ਆਈਆਂ ਕਿ ਆਹ ਜਿਹੜੇ 1-2 ਦਿਨ ਆ ਇਹਦੇ ਵਿੱਚ ਇਹ ਜਿਹੜੇ ਗੱਫੇ ਆ ਲੋਕਾਂ ਦੇ ਲਵਾਏ ਜਾ ਰਹੇ ਆ। ਤੇ ਸਭ ਤੋਂ ਵੱਧ ਜਿਹੜੀ ਆ ਇਹ ਢੋਆ ਢਵਾਈ ਆ, ਇਹ ਸ਼ੁਰੂ ਆ ਪੰਜਾਬ ਦੇ ਵਿੱਚ ਆ। ਇਹ ਹੋਰ ਸਟੇਟਾਂ ਦੇ ਵਿੱਚ ਵੀ ਆ ਕਿ ਇੱਥੇ ਪੰਜਾਬ ਦੇ ਵਿੱਚ ਹੀ ਐਡਾ ਫੈਸ਼ਨ ਬਣਿਆ ਹੋਇਆ ਇਹਨਾਂ ਚੀਜ਼ਾਂ ਦਾ? ਨਹੀਂ, ਇਹ ਮਾਰ ਤਾਂ ਜੀ ਇੱਥੇ ਪੰਜਾਬ ਦੇ ਵਿੱਚ ਹੀ ਵੱਜੀ ਆ ਜੀ ਜਾਂ ਵਗੀ ਆ। ਦਾਰੂ ਸਿੱਕਾ ਤਾਂ ਕੁਝ ਹੋਰ ਸਟੇਟਾਂ ਦੇ ਵਿੱਚ ਵੀ ਚੱਲਦਾ ਹੋਊਗਾ, ਪਰ ਬੜਾ ਲਿਮਿਟਡ। ਇੱਥੇ ਤਾਂ ਮੇਰੇ ਇੱਕ ਜਾਣਕਾਰ ਨੇ ਜੀ ਅੰਮ੍ਰਿਤਸਰ ਦੇ ਵਿੱਚ ਚੋਣ ਦੇ ਵਿੱਚ ਡੀਪਲੀ ਇਨਵੋਲਵ ਨੇ। ਮੈਂ ਤੁਹਾਨੂੰ ਇਹ ਨਹੀਂ ਹੈ ਕਿ ਸੁਣੀ ਸੁਣਾਈ ਗੱਲ ਹੈ, ਸੀਰੀਅਸਲੀ ਜਿਹੜੀ ਗੱਲ ਆ ਉਹ ਦੱਸ ਰਿਹਾ ਜੀ ਕਿ ਅੰਮ੍ਰਿਤਸਰ ਦੇ ਵਿੱਚ ਪਰ ਵਿਧਾਨ ਸਭਾ ਹਲਕੇ ਦੇ ਵਿੱਚ ਸੱਤਾਧਾਰੀ ਧਿਰ ਦੇ ਵੱਲੋਂ 10 ਟਰੱਕ ਇੱਕ ਹਲਕੇ ਦੇ ਹਿਸਾਬ ਦੇ ਨਾਲ ਹੁਣ ਤੱਕ ਵਰਤਾਏ ਜਾ ਚੁੱਕੇ ਨੇ। ਸ਼ਰਾਬ ਦੇ 10 ਟਰੱਕ ਇੱਕ ਵਿਧਾਨ ਸਭਾ ਹਲਕੇ 'ਚ, ਜਿੰਨੇ ਵਿਧਾਨ ਸਭਾ ਹਲਕੇ ਨੇ 10-10 ਦੇ ਹਿਸਾਬ ਦੇ ਨਾਲ ਲਾ ਲਓ। ਮਜ਼ਾਕ ਵਾਲੀ ਗੱਲ ਹੀ ਸੀਗੀ, ਪਰ ਹੈ ਬੜੀ ਸੀਰੀਅਸ ਕਿ ਬੰਦਾ ਕਹਿੰਦਾ ਜੀ, ਮੈਂ ਕਿਹਾ ਜੀ ਕਾਂਗਰਸ ਦੀ ਕੀ ਪੋਜੀਸ਼ਨ ਹੈ? ਕਹਿੰਦੇ ਕਾਂਗਰਸ ਕੋ ਏਦਾਂ ਥੋੜੀ ਜਿੱਤੀ ਜਾਣੀ, ਨਿਕੰਮਾ ਜਿਹਾ ਬ੍ਰਾਂਡ ਬਿੰਨੀ ਤੇ ਆਈ ਜਾਂਦੇ ਨੇ। ਅਸੀਂ ਰਾਇਲ ਚੈਲੰਜ ਤੇ ਆਈ ਆ ਤੇ ਹੁਣ ਇਹ ਜਿਹੜੀ ਸੀਟ ਆ ਪੰਥ ਦੀ ਪੱਕੀ।
ਜੀ 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 ਬਿਲਕੁਲ। ਦੇਖੋ ਉਹ ਸ਼ਰਾਬ ਦੀ ਆ ਜਿਹੜੀ ਪਈ ਉਹ ਵਧੀਆ ਦੇ ਰਹੇ ਆ, ਇਸ ਕਰਕੇ ਇਹਦੀਆਂ ਕਈ ਵਾਰੀ ਫੋਟੋ ਵੀ ਆ ਚੁੱਕੀਆਂ ਜੀ ਵੀਡੀਓ ਤੇ ਕਿ ਸ਼ਰਾਬੀ ਹੋਏ ਲੋਕ ਕਿਵੇਂ ਡਿੱਗੇ ਪਏ ਆ। ਪਰ ਬੜੀ ਇਹ ਸ਼ਰਮ ਦੀ ਗੱਲ ਆ ਕਿ ਥੋੜੀਆਂ ਥੋੜੀਆਂ ਚੀਜ਼ਾਂ ਤੇ ਲੋਕ ਆ ਜਿਹੜੇ ਆਪਣੀ ਕੀਮਤੀ ਵੋਟ ਆ ਉਹਦੇ ਤੇ ਵਿਕ ਜਾਂਦੇ ਆ। ਅਤੇ ਨਾਲ ਹੀ ਜੇ ਆਪਾਂ ਪੁੱਛਣਾ ਚਾਹਾਂਗੇ ਆਨੰਦਪੁਰ ਵਾਲੀ ਜਿਹੜੀ ਸੀਟ ਆ ਉਹ ਉੱਥੇ ਹਾਲਾਤ ਆ ਕਿਸ ਤਰ੍ਹਾਂ, ਉਵੇਂ ਦੇ ਉਵੇਂ ਹੀ ਆ ਜਾਂ ਕੁਝ ਚੇਂਜ ਹੋਏ ਆ? ਨਹੀਂ, ਜਿਹੜੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀ ਮਿਹਨਤ ਨਹੀਂ ਕੀਤੀ ਗਈ, ਲੇਟ ਉਹਨਾਂ ਦੀ ਟਿਕਟ ਜਿਹੜੀ ਆ ਅਨਾਉਂਸ ਹੋਈ ਆ, ਪਰ ਉਹਨਾਂ ਨੇ ਫਾਈਟ ਬੜੀ ਜ਼ਬਰਦਸਤ ਬਣਾਤੀ ਹੈ ਜੀ। ਜਿਹੜੀ ਯੂਥ ਆ, ਜਿਹੜੀ ਨਵੀਂ ਵੋਟ ਆ ਨਾ ਜੀ, ਉਹਦੇ ਉੱਤੇ ਬੜਾ ਕੁਝ ਡਿਪੈਂਡ ਕਰਦਾ, ਸਾਇਲੈਂਟ ਵੋਟ ਤੇ ਬੜਾ ਕੁਝ ਡਿਪੈਂਡ ਕਰਦਾ। ਇੱਕ ਵੱਡਾ ਕਾਫਲਾ ਜਿਹੜਾ ਜੀ ਉਹ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੇ ਨਾਲ ਤੁਰ ਪਿਆ। ਜਿੱਥੇ ਜਿੱਥੇ ਸੀਟਾਂ ਫਸਵੀਆਂ ਨੇ, 8 ਸੀਟਾਂ ਜਿਹੜੀਆਂ ਨੇ ਉਹਦੇ ਵਿੱਚ ਇਹ ਸੀਟ ਵੀ ਹੁਣ ਆਉਂਦੀ ਹੈ ਜੀ ਅਨੰਦਪੁਰ ਸਾਹਿਬ ਵਾਲੀ। ਸਿਰਫ ਇੱਕੋ ਚੀਜ਼ ਹੈ ਜੀ ਜਿਹਦੇ ਤੋਂ ਡਰ ਲੱਗ ਰਿਹਾ, ਉਹ ਇਹ ਆ ਕਿ ਜਿਹੜੀ ਟੀਮ ਬਹੁਤ ਵੱਡੀ ਜ਼ਿਆਦਾ ਨਹੀਂ ਹੈਗੀ ਇਹਨਾਂ ਕੋਲੇ, ਅਜੇ ਨਵੀਂ ਪਾਰਟੀ ਹੈ ਜਿਹੜੀਆਂ, ਕਿਉਂਕਿ ਜਿਹੜੀ ਹਵਾ ਬਣਾ ਦੇਣੀ ਉਹ ਇੱਕ ਵੱਖਰੀ ਗੱਲ ਹੁੰਦੀ ਹੈ, ਜਿਹੜੇ ਵੋਟਰ ਨੇ ਉਹ ਘਰਾਂ ਤੋਂ ਕੱਢ ਕੇ ਪੋਲਿੰਗ ਬੂਥ ਤੱਕ ਲੈ ਆਉਣੇ, ਇਹ ਇੱਕ ਜਿਹੜੀ ਹੈ ਜੀ ਵੱਖਰੀ ਗੱਲ ਹੁੰਦੀ ਆ। ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ, ਉਹ ਗੱਡੀਆਂ ਦੀ ਉਡੀਕ ਨਹੀਂ ਕਰਨਗੇ ਤੇ ਉਹਨਾਂ ਤੋਂ ਬਿਨਾਂ ਖੁਦ ਜਿਹੜੇ ਜੀ ਪੋਲਿੰਗ ਬੂਥਾਂ ਤੱਕ ਪਹੁੰਚਣਗੇ। ਇੱਕ ਚੰਗੀ ਗੱਲ ਜਿਹੜੀ ਆ ਉਹ ਇਹ ਆ ਕਿ ਜਿਹੜੀ ਆ ਬਾਹਰ ਲੱਗਦੇ ਹੁੰਦੇ ਨੇ ਬੂਥ, ਪੋਲਿੰਗ ਬੂਥਾਂ ਦੇ ਬਾਹਰ, ਉਹ ਨਹੀਂ ਲੱਗਣੇ ਦੀ ਇਸ ਵਾਰੀ, ਉਹਨਾਂ ਦੇ ਉੱਤੇ ਪਾਬੰਦੀ ਆ। ਇਹ ਬੜੀ ਚੰਗੀ ਗੱਲ ਆ ਜੀ, ਨਹੀਂ ਤਾਂ ਅਦਰਵਾਈਜ਼ ਉਹ ਬੜਾ ਵੋਟਾਂ ਨੂੰ ਪ੍ਰਭਾਵਿਤ ਕਰਦੇ ਨੇ ਜੀ। ਬਾਹਰ ਜਿਹੜੇ ਬੈਠੇ ਹੁੰਦੇ ਨੇ ਦੂਜੇ ਤੀਜੇ ਜਿਹੜੇ ਜੀ ਚਾਪਲੂਸ ਟਾਈਪ ਦੇ ਲੋਕ। ਬਿਲਕੁਲ ਜੀ, ਮੈਨੂੰ ਲੱਗਦਾ ਕਿ ਚੋਣ ਕਮਿਸ਼ਨ ਨੇ ਬਾਹਰਲੀਆਂ ਕੰਟਰੀਆਂ ਤੋਂ ਕੁਛ ਨਾ ਕੁਛ ਸਿੱਖ ਲਿਆ ਆ, ਕਿਉਂਕਿ ਜਿਹੜੀਆਂ ਇੱਥੇ ਅਮਰੀਕਾ 'ਚ ਵੀ ਵੋਟਾਂ ਪੈਂਦੀਆਂ ਆ, ਮੈਂ ਕਦੀ ਇੱਦਾਂ ਦੇ ਇਹਨਾਂ ਦੇ ਬੂਥ ਲੱਗੇ ਨਹੀਂ ਦੇਖੇ। ਹਾਂ, ਉਹਨਾਂ ਦੇ ਆਫਿਸ ਜ਼ਰੂਰ ਹੁੰਦੇ ਆ, ਉਹ ਅੱਖ ਜ਼ਰੂਰ ਰੱਖਦੇ ਆ, ਉੱਥੋਂ ਲਿਸਟਾਂ ਲੈਂਦੇ ਆ ਕਿ ਕਿੰਨੀਆਂ ਕੁ ਵੋਟਾਂ ਭੁਗਤ ਗਈਆਂ ਆ, ਪਰ ਇਹ ਨਹੀਂ ਉਹਨਾਂ ਨੂੰ ਹੁੰਦਾ ਕਿ ਇਹ ਵੋਟ ਕਿੱਧਰ ਪਾਉਣੀ ਹੈ ਇਹਨੇ ਤੇ ਕਿਹਨੂੰ ਅਸੀਂ ਉਸ ਵੇਲੇ ਮਜਬੂਰ ਕਰਨਾ ਆ। ਬਿਲਕੁਲ ਮੈਸੇਜ ਉਹ ਜ਼ਰੂਰ ਛੱਡਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਜਿਹੜੀ ਜੀ ਤੁਹਾਡੇ ਨਾਲ ਮੁਲਾਕਾਤ ਜਲਦੀ ਹੁੰਦੀ ਆ, ਔਰ ਜਿੰਨੇ ਵੀ ਸੁਣ ਰਹੇ ਨੇ ਮੈਂ ਉਹਨਾਂ ਨੂੰ ਇੱਕ ਵਾਰੀ ਫੇਰ ਰਿਕੁਐਸਟ ਕਰਦਾ ਜੀ ਕਿ ਬਸ ਇਹ ਲਾਸਟ ਆਵਰਸ ਨੇ ਜੀ, ਕੁਛ ਜਿੰਨਾ ਕੁ ਉਹ ਕਰ ਸਕਦੇ ਨੇ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਜੋ ਵੀ ਕਰ ਸਕਦੇ ਨੇ ਪੰਜਾਬ ਦੇ ਭਲੇ ਦੇ ਵਾਸਤੇ, ਅਸੀਂ ਹੱਥ ਜੋੜ ਕੇ ਜਿਹੜੀ ਹੈ ਜੀ ਉਹ ਬੇਨਤੀ ਕਰਦੇ ਹਾਂ ਕਿ ਆਓ ਰਲ ਮਿਲ ਕੇ ਪੰਜਾਬ ਜਿਹੜਾ ਬਚਾਈਏ। ਤਮਾਸ਼ਬੀਨਾਂ ਜੀ ਆਪਾਂ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਈਏ, ਨਤੀਜਾ ਕੁਝ ਵੀ ਨਿਕਲੇ ਅਸੀਂ ਆਪਣੇ ਵੱਲੋਂ ਆਪਣੀ ਜਿਹੜੀ ਐਫਰਟ ਆ ਨਾ ਜੀ ਉਹ ਕਰੀਏ। ਜੀ ਜ਼ਰੂਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।